हाँ जी अस्सलाम वालेकुम जी की हाल चाल उम्मीद करते हैं ਵਧੀਆ ਹੋਵਾਂਗੇ ਜੀ ਵੈਲਕਮ ਆ ਤੇ ਬਹੁਤ ਸਾਰਾ ਪਿਆਰ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜਿਹੜੇ ਵਲੌਗ ਦੇਖਦੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਤੇ ਦਿਲੋਂ ਰਿਸਪੈਕਟ ਉਮੀਦ ਕਰਦਾ ਤੁਸੀਂ ਆਪਦੇ ਘਰ ਦੇ ਵਿੱਚ ਠੀਕ ਠਾਕ ਖੁਸ਼ਬਾਸ਼ ਹੋਵੋਗੇ ਤੇ ਅਲਹਮਦੁਲਿਲਾ ਆਪਾਂ ਬਿਲਕੁਲ ਠੀਕ ਤੇ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਚਿਸ਼ਤੀ ਜਿਹੜਾ ਵਾ ਆਪਣਾ ਪੱਠੇ ਪਾਈ ਜਾਂਦਾ ਮਾਲ ਨੂੰ ਮਾਸ਼ਾਅੱਲਾ ਤੇ ਚਿਸ਼ਤੀ ਨੇ ਹੱਥ ਲਵਾ ਲਿਆ ਸੱਟ ਹੈ ਚਿਸ਼ਤੀ ਕੀ ਹਾਲ ਹੀ ਠੀਕ ਜੀ ਇਹ ਹੁਣ ਕੀ ਸੂਰਤ ਹਾਲ ਆ सूरत हाल है जी दातर वज्जा जी ਅੱਛਾ ते देरा तो बड़ी और ही पट्ठे मुड़ भी पाई जाने हैं जी नहीं वो तो फिर जरूरी है ना लेकिन फिर भी एक उंगल ते शुक्र कर भी बाकी बचत हो गई है बाकी बचत हो गई सारे नहीं फिर आहो अल्लाह माफ करे यार तू पागल ते ये आप हमने तूड़ी नहीं पाई अज तू बूरा पाई है ना ए यार ना बुरा बहुत खानी ने तूड़ी नाल हां हां ये बूरा केड़ा वा भला ये मटरां दा ये मटरां दा हैगा ये मटर ਕੱਢੇ ਅਸੀਂ ਜਿਹੜੇ ਤੇ ਉਹਨਾਂ ਦਾ ਬੂਰਾ ਵਾ ਤੇ ਇਹ ਜੀ ਨਿਜ਼ਾਮ ਵਿੱਚ ਐਡ ਕਰੀ ਜਾਂਦੇ ਆ ਇਹ ਕਹਿੰਦਾ ਵੀ ਬਹੁਤਾ ਖਾਂਦੀਆਂ ਵਾ ਦੂਜੀ ਨਾਲੋਂ ਤੇ ਵਲੌਗ ਹੋ ਗਿਆ ਅੱਜ ਦਾ ਸਟਾਰਟ ਆਪਾਂ ਸੁਣਨੇ ਆ ਚਿਸ਼ਤੀ ਕੋ ਸ਼ੇਰ ਤੇ ਬਾਕੀ ਜਿਹੜੇ ਮਾਮਲਾਤ ਹੋਏ ਤੁਹਾਡੇ ਕਰਦੇ ਆ ਰੂਬਰੂ ਤੇ ਰਹਿਣਾ ਵਾ ਅੱਜ ਦੇ ਵਲੌਗ ਦੇ ਵਿੱਚ ਜੁੜ ਕੇ ਸੋ ਆਜੋ ਕਰਦੇ ਆ ਸਟਾਰਟ ਮਾਸ਼ਾਅੱਲਾ 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 ਕੁੱਤਾ ਨਾ ਥੱਲੇ ਦੇ ਦੀ ਡਰਾਈਵਰੀਏ ਉਹਦਾ ਠੀਕ ਆ ਹਾਂ ਆਇਆ ਨੇ ਕਿੱਥੇ ਚੱਕੀ ਮੇਰੀ ਓਏ ਤੇਰੀ ਲਾ ਗਿਆ ਸਲਾਮ ਐ ਆਮਿਆ ਹੈ ਵੀ ਸਲਾਮ ਲੈਣ ਆਇਆ ਸੀ ਮੇਰੇ ਨਾਲ ਤੂੰ ਐਨਕ ਨਾਲ ਹਸਪਤਾਲ ਆ ਗਿਆ ਕਿੱਥੋਂ ਤੇਰੀ ਆ ਹੁਣੇ ਮੈਂ ਲੈ ਗਿਆ ਆ ਪੁੱਛ ਲੈ ਭਾਵਾਂ ਐਂਬਰ ਬੱਸ ਵੇ ਪੁੱਤ ਬੱਸ ਖੜੋ ਜਾ ਬਲੌਗ ਵਾਲਿਆਂ ਨੂੰ ਆ ਕੱਲ ਲਾਈ ਆਣ ਕੇ ਵੇਖੀ ਤੂੰ ਮੇਰੇ ਕਿ ਨਹੀਂ ਵੇਖੀ ਆ ਮੂੰਹ ਫੜ ਮੂੰਹ ਇਹਦਾ ਜਿਹੜੀ ਗੱਲ ਮੈਂ ਪੁੱਛਦਾ ਹਾਂ ਹਾਂ ਆ ਕੱਲ ਐਨਕ ਲਾਈ ਤੂੰ ਮੇਰੇ ਵੇਖੀ ਕਿ ਨਹੀਂ ਵੇਖੀ ਨਹੀਂ ਵੇਖੀ ਮੈਂ ਹਾਂ ਤੇ ਝੂਠ ਨਹੀਂ ਮਾਰਦਾ ਰੋਜ਼ਾਂ ਦਾ ਮਹੀਨਾ ਹੈ ਅੱਖਾਂ ਦਾ ਧੋਖਾ ਕੀ ਆ ਹਮੀ ਦੱਸੀ ਅੱਖਾਂ ਦਾ ਧੋਖਾ ਅੱਖਾਂ ਦਾ ਧੋਖਾ ਇਹ ਅੱਖਾਂ ਦਾ ਧੋਖਾ ਕਿ ਤੇਰੀ ਜ਼ਬਾਨ ਦਾ ਧੋਖਾ ਹੈ ਚੈੱਕ ਕਰਾਂ ਮੂੰਹ ਕਰ ਹੈ ਖੈਰ ਵਧੀਆ ਲੋ ਜੀ ਆਪਣੇ ਕੋ ਆਏ ਹੋਏ ਆ ਮਾਸ਼ਾਅੱਲਾ ਜੀ ਪ੍ਰਾਹੁਣੇ ਮਹਿਮਾਨ ਆਏ ਆ ਜੀ ਪ੍ਰਾਹੁਣੇ ਆਏ ਆ ਜੀ ਮਾਸ਼ਾਅੱਲਾ ਬੰਦੇ ਡਾਇਰੈਕਟ ਮਲੇਸ਼ੀਆ ਤੋਂ ਉਤਰੇ ਭਾਈ अस्सलाम वालेकुम ਵਾਲੇਕੁਮ ਸਲਾਮ ਕੀ ਹਾਲ ਹੈ ਭਾਜੀ ਸਫ਼ਰ ਕੀਤਾ ਤੇਰੇ ਕੋਲ ਦਾ ਉਹ ਕਿੰਨਾ ਭਾਜੀ ਕੀਤਾ ਸਫਰ 5760 ਕਿਲੋਮੀਟਰ ਇਹਦੇ ਡੇਰੇ ਤੱਕ ਬਣਿਆ ਇਹਨੇ ਜ਼ਿੰਦਗੀ ਦੇ ਵਿੱਚ ਕਦੇ ਪੜ੍ਹਾਈ ਯਾਦ ਨਹੀਂ ਕੀਤੀ ਸਕੂਲ ਦੀ ਕੋਈ ਸਬਕ ਯਾਦ ਨਹੀਂ ਕੀਤਾ ਠੀਕ ਆ ਸਿਰਫ ਮੈਨੂੰ ਜਿਤਾਉਣ ਵਾਸਤੇ ਸਾਂਝ ਜਿਤਾਉਣ ਵਾਸਤੇ ਇਸ ਬੰਦੇ ਨੇ ਆ ਯਾਦ ਕਰ ਲਿਆ ਤੇ ਬਲਾਲ ਸਾਹਿਬ ਬੈਠੇ ਆ ਭਾਈ ਜੀ ਮਾਰਸ਼ੀ ਲੈ ਕੇ ਆਇਆ ਮੈਂ ਨਾਲ ਭਾਈ ਤੂੰ ਪਤਾ ਮਿਲੇ ਨਾ ਮਿਲੇ ਤੂੰ ਬਲੌਗ ਕਰਾਂ YouTube ਮੇਰੀ ਗੱਲ ਸੁਣੋ ਤੁਹਾਨੂੰ ਉੱਥੇ ਬੈਠਿਆਂ ਨੂੰ ਐਂਟਰਟੇਨ ਕਿੰਨੇ ਕੀਤਾ ਤੁਹਾਨੂੰ ਪੰਜਾਬ ਹੱਥਾਂ ਆਸੇ-ਪਾਸੇ ਮਾਹੌਲ ਕਿੰਨੇ ਵਿਖਾਇਆ ਮੌਜੇ ਦਾ ਵਿਆਹ ਕਿੰਨੇ ਵਿਖਾਇਆ ਭਾਈ ਮੈਂ ਸਾਰੇ ਵੇਖੇ ਪਰ ਮੈਂ ਤੇ ਘੋੜੀ ਵੇਖੀ ਨਾ ਘੋੜੀ ਦਾ ਲੋ ਜੀ ਮੈਂ ਗੱਲ ਕਰਨ ਲੱਗਾ ਜੀ ਗੱਲ ਇਹ ਆ ਵੀ ਕਨਫਿਊਜ਼ਨ ਤਾਂ ਚੱਲ ਬਾਅਦ ਦੀ ਗੱਲ ਉਹ ਵੀ ਕਲੀਅਰ ਕਰਦੇ ਆ ਇੱਥੇ ਉਸਮਾਨ ਸਾਹਿਬ ਜ਼ਿੰਦਗੀ ਦੇ ਵਿੱਚ ਅਕਸਰ ਪਿੰਡਾਂ ਦੇ ਵਿੱਚ ਤੁਸੀਂ ਦੇਖੇ ਹੋਣੇ ਐਸੇ ਬੰਦੇ ਹੁੰਦੇ ਆ ਵੀ ਕੋਲੋਂ ਲੰਘ ਜਾਣ ਤਾਂ ਲੋਕੀ ਨਾ ਯਾਰ ਛਿੱਤਰ ਬੰਨਦੇ ਆ ਨਵੀਂ ਸ਼ੈ ਲਿਆਏ ਨੂੰ ਹਾਂ ਨਜ਼ਰ ਨਾ ਲੱਗ ਜਵੇ ਟਰੈਕਟਰ ਨੂੰ ਛਿੱਤਰ ਬੰਨ ਲਿਆ ਰੇੜੀ ਨੂੰ ਛਿੱਤਰ ਬੰਨ ਲਿਆ ਅਕਸਰ ਵੇਖਿਆ ਹੋਣਾ ਤੁਸੀਂ ਤੇ ਉਹ ਹੁੰਦਾ ਭੌਰਿਆਂ ਬੰਦਿਆਂ ਤੋਂ ਬਚਣ ਵਾਸਤੇ ਇਹ ਬੰਦਾ ਆਇਆ ਮੈਂ ਇਹਨੂੰ ਘੋੜੀ ਵੱਲ ਨਹੀਂ ਜਾਣ ਦਿੱਤਾ ਮੈਂ ਕਿਹਾ ਮੈਨੂੰ ਛਿੱਤਰ ਪਾ ਲੈਂਦਾ ਤੇ ਗਲ 'ਚ ਖੁਦਾ ਦਾ ਵਾਸਤਾ ਵੀ ਬੜੇ ਪੈਸੇ ਲਾਏ ਆ ਬੜੇ ਚਾਵਾਂ ਨਾਲ ਲੈ ਕੇ ਆਇਆ ਤੇ ਇਹ ਜੀ ਸਾਡੇ ਯਾਰ ਹੋਣੇ ਪ੍ਰੋਫੈਸ਼ਨਲ ਭੌਰੇ ਆ ਤੇ ਭਾਈ ਮੇਰੇ ਨਾਲ ਵੱਡਾ ਇਹ ਆ 6 ਮਹੀਨੇ ਪਹਿਲਾਂ ਇਹਦੇ ਕੁੱਕੜ ਨੂੰ ਨਿਗਾਹ ਲਾਈ ਪਰ ਲੱਗੀ ਨਹੀਂ ਤੇ ਭੋਰਾ ਕੌਣ ਹੈ ਬਲਾਲ ਤੋਂ ਪੁੱਛ ਲਾ ਕੁੱਕੜ ਸਾਡਾ ਬਲਾਲ ਸਾਹਿਬ ਦੇਸੀ ਕੁੱਕੜ ਹੈ ਫੇਰ ਦਾ ਕੁੱਕੜ ਤਗੜਾ ਹੋਇਆ ਨਾ ਕੁੱਕੜ ਤਗੜਾ ਹੋਇਆ ਉਹ ਤਾਂ ਕੁੱਕੜ ਤਗੜਾ ਹੋ ਗਿਆ ਉਹ ਭਾਈ ਇਹ ਵੱਡਾ ਭੋਰਾ ਮੈਂ ਮਰੀਦ ਹਾਂ ਇਹਦਾ ਹੁਣ ਇਹ ਸਿੱਖਣ ਆਪਦੇ ਆਪ ਨੂੰ ਨਿਗਾਹ ਲੱਗੀ ਨਾ ਰਹਿ ਕੇ ਇਹਦੇ ਵਲੌਗ ਵੇਖ ਕੇ ਚੱਲ ਇੱਕ ਮੈਂ ਹੋਰ ਗੱਲ ਵੀ ਤੈਨੂੰ ਪੁੱਛਣਾ ਹੈ ਐਡੀ ਦੂਰੋਂ ਐਂਬਰ ਵਾਲਾ ਸੀਨ ਉਹ ਵੀ ਦੱਸ ਲੈ ਵਿੱਚ ਐਂਬਰ ਵਾਲਾ ਕੀ ਸੀ ਨਾ ਭਾਈ ਦੱਸੋ ਇਹ ਅੰਬਰ ਤੇ ਸੁਣਿਆ ਐਂਬਰ ਕੀ ਹੁੰਦਾ ਭਾਜੀ ਅਸੀਂ ਦੁਨੀਆ ਤੋਂ ਵਕਤ ਚੱਲਦੇ ਆ ਅਸੀਂ ਇਹਦੀ ਥਾਂ ਤੇ ਹੀ ਲਾਤਾ ਦੱਸ ਨਾ ਐਂਬਰ ਮੈਂ ਦੱਸਿਆ ਸੀ ਕਿ ਅੰਬਰ ਤਾਂ ਹੁੰਦਾ ਅਸਮਾਨ ਠੀਕ ਆ ਅੰਬਰ ਇੱਕ ਵੈਸੇ ਵੀ ਨਾਮ ਆ ਕੁੜੀਆਂ ਦਾ ਤੇ ਨਾਮ ਹੁੰਦਾ ਵਾ ਤੇ ਜਿਹੜਾ ਵਾ ਐਂਬਰ ਹੁੰਦਾ ਅੱਗ ਦਾ ਅੰਗਾਰਾ ਹੁਣ ਅੱਗ ਦਾ ਅੰਗਾਰਾ ਤੇ ਕਹਿਣੋ ਰਿਹਾ ਮੈਂ ਫਿਰ ਐਂਬਰ ਹੀ ਕਰਤਾ ਅੰਗਾਰਾ ਏਡਾ ਹੀ ਤਗੜਾ ਨਿਕਲ ਤੁਹਾਨੂੰ ਢਾ ਲਿਆ ਉਹਨੇ ਐਂਬਰ ਭਾਈ ਵਾਕਈ ਅੰਗਾਰਾ ਐਸਾ ਤਗੜਾ ਉਹ ਹੱਥ ਵੀ ਨਹੀਂ ਲਾਉਣ ਦਿੰਦੀ ਕਿਸੇ ਨੂੰ ਸਵਾਰੀ ਕਰਿਆ ਕਰ ਮੇਰੀ ਤੈਨੂੰ ਸਲਾਹ ਵਾ ਬਾਕੀਆਂ ਤੋਂ ਪੁੱਛ ਲੈ ਬਈ ਇਹਨੂੰ ਸਵਾਰੀ ਕਰਨੀ ਚਾਹੀਦੀ ਇਹਨੂੰ ਦੱਸਿਆ ਜੇ ਨਹੀਂ ਕਰਨੀ ਚਾਹੀਦੀ ਆ ਸਵਾਰੀ ਇਹਨੂੰ ਕਰਨੀ ਚਾਹੀਦੀ ਤੇ ਵਾਸਤੇ ਇਹਨੂੰ ਹੌਸਲਾ ਵੀ ਚਾਹੀਦਾ ਉਹ ਹੈਗੇ ਆ ਯਾਰ ਸੁਣ ਲਾ ਇਹ ਬੰਦਾ ਹੈਲੋ ਕਿੰਨਾ ਦਾ ਗਿੱਕਾਂ ਦਾ ਹੈ ਗਿੱਕਾਂ ਦਾ ਵਾਲ ਆ ਉਹ ਤਾਂ ਠੀਕ ਆ ਆ ਚੈੱਕ ਕਰ ਲਾ ਆ ਬੰਦਾ ਸਾਡੇ ਡੇਰੇ 'ਚ ਬੜਾ ਹੌਸਲੇ ਨਾਲ ਮੰਨਿਆ ਜਾਂਦਾ ਆ ਜਿਹੜਾ ਆਹ ਉਸਮਾਨ ਹਾਂ ਇਹਨੂੰ ਕਹਿ ਜਰਾ ਘੋੜੀ ਦੇ ਨੇੜੇ ਜਾਵੇ ਜਾਂ ਉੱਤੇ ਮੈਂ ਕੜਿਆਲਾ ਉਹ ਨਾ ਕਰੇ ਇਦਾਂ ਦੇ ਮਾਹੌਲ ਹੀ ਸ਼ੁਗਰ ਹੀ ਤੁਹਾਡਾ ਬਹੁਤ ਬਈ ਮੈਂ ਜਿੱਦਾਂ ਪਹਿਲਣ ਆਇਆ ਇਹ ਘੋੜੀ ਨੂੰ ਕੰਡਿਆਲਾ ਪਾਉਣ ਦਿਆ ਸੀ ਇਹਨਾਂ ਨੇ ਮੈਨੂੰ ਕਿਹਾ ਆ ਜਾ ਘੋੜੀ ਦੀ ਬੈ ਮੈਂ ਕਿਹਾ ਸਿੱਧੀ ਪੱਧਰੀ ਕਰੋ ਮੈਂ ਬਹਿ ਜਾਣਾ ਇਹ ਕਿੱਡੀ ਗੱਲ ਆ ਫੈਰ ਮੈਂ ਜਦੋਂ ਕੰਡਿਆਲਾ ਪਾਉਂਦਾ ਦੇਖਿਆ ਨਾ ਤੇ ਮੇਰਾ ਫਿਰ ਹੌਸਲਾ ਪਸਤ ਨਹੀਂ ਹੋਇਆ ਮੈਂ ਬਾਹਰ ਖੜੋ ਗਿਆ
ਫਿਰ ਇਹਨਾਂ ਨੇ ਮੈਨੂੰ ਬਹੁਤ ਤਰਲੇ ਕੀਤੇ, ਮੈਂ ਨਾ ਮੰਨਿਆ। ਫੇ ਉਹ ਚਿਸ਼ਤੀ ਨੇ ਹਿੰਮਤ ਕੀਤੀ, ਉਹ ਬੈਠਾ ਤੇ ਫੇਰ ਉਹਦੀ ਹਿੰਮਤ ਚਿਸ਼ਤੀ ਹੁਣੀ ਉਹ ਬਾਹਰ ਪਿਆ, ਜਿਹੜਾ ਉਹ ਇਹਨਾਂ ਦਾ ਲਿਆਤਾ ਸੀ ਹਾਲੀ ਕਰਨ ਵਾਸਤੇ, ਉਹਦੇ ਮੂੰਹ ਤੇ ਪੈਰ ਵੱਜੇ ਉੱਥੇ ਪਿਆ। ਡੇਰੇ ਵਾਲਾ ਸਾਹਿਬ ਉਹ ਨੁਕਰੇ ਲੱਗਾ ਪਿਆ, ਘੋੜੀ ਕੱਲੀ ਖੜੀ ਸੀ ਵਿਹੜੇ ਦੇ ਵਿੱਚ ਆਰਾਮ ਨਾਲ। ਤੇ ਇਹ ਭੱਜ ਨਹੀਂ ਗਈ ਤੇ ਡੇਰੇ ਵਾਲੇ ਨੇ 1 ਮਹੀਨਾ ਘੋੜੀ ਲੱਭਣ ਤੇ ਲਾ ਆਪਾਂ ਦਿੱਤਾ। ਇੰਨੀ ਵੀ ਹਿੰਮਤ ਨਹੀਂ ਕੀਤੀ ਵੀ ਫੜ ਕੇ ਕਿਸੇ ਨੂੰ ਉਠਾ ਲਈਏ, ਘੋੜੀ ਮਾਲੇ ਮੈਂ ਬਾਹਰ ਹੀ ਖੜੇ ਰਹੇ ਆ। ਇਹਨੂੰ ਫਿਰ ਮੈਂ ਕਿਹਾ, ਮੈਂ ਕਿਹਾ ਹੁਣ ਬਹਿ, ਕਹਿੰਦਾ ਨਹੀਂ ਭਾਈ। ਤੂੰ ਬਹਿ, ਮੇਰੀ ਸਲਾਹ ਵਾ ਤੈਨੂੰ, ਮੈਂ ਤਾਂ ਵੇਖਣ ਆਇਆ ਵੀ ਤੂੰ ਸਵਾਰੀ ਕਰ। ਮੁੱਕ ਦੀ ਗੱਲ ਇਹ, ਹੁਣ ਘੋੜੀ ਨੂੰ ਨੇਰ ਨਹੀਂ ਲੱਗੀ, ਹੁਣ ਸਾਨੂੰ ਨੇਰ ਲਾਉਣਾ ਚਾਹੁੰਦਾ ਹੈ। ਇਹ ਭੋਰਾ ਹੁਣ ਸਾਡੀ ਲੱਤ ਬਾਹ ਚੜਾਊਗਾ। ਅੱਲਾ ਮਾਫ ਕਰੇ, ਤੂੰ ਤੇ ਭਰਾ ਯਾਰ ਇੱਕ ਨਹੀਂ ਭਰਾ ਵਾ, ਲੇਕਿਨ ਮੈਂ ਪਲੀਜ਼ ਮਾਜ਼ ਆਇਆ ਮਲੇਸ਼ੀਆ ਤੋਂ ਬੈਣ ਕਿਨੂੰ ਬਲਾਲ ਨੂੰ ਨਿੱਕੇ ਨਿੱਕੇ ਬਾਲ ਬੱਚੇ ਆ। ਉਹਨੇ ਬੱਚੇ ਨਹੀਂ ਦੇ ਹਾਂ ਇਹ ਚਾਹੁੰਦਾ ਹੀ ਆ ਕਿ ਮੈਂ ਆਰਾਮ ਸਕੂਨ ਵਾਲੀ ਜ਼ਿੰਦਗੀ ਗੁਜ਼ਾਰਾਂ, ਆਰਾਮ ਨਾਲ ਸਕੂਨ ਮਜ਼ੇ ਪੈਰਾ ਆਰਾਮ ਨਾਲ ਗਰਮੀਆਂ ਦੇ ਏਸੀ ਲਵਾ ਦਿਆਂਗੇ ਇਹਨੂੰ। ਚਾਚਾ ਹੁਣ ਕੀ ਹੈ, ਹੁਣ ਵੀ ਤਾਂ ਆਰਾਮ ਹੀ ਹੈ। ਓਏ ਉਹ ਗੱਲ ਉਹ ਗੱਲ ਉਹ ਕਿਹੜੀ ਯਾਰ, ਉਹਨੇ ਕਿਹਾ ਉੱਠ ਕੇ ਕੰਮ-ਕੁਮ ਕਰ ਲਿਆ ਕਰ। ਹਾਂ ਇੱਕ ਜਗ੍ਹਾ ਮੈਂ ਪੂਰਾ ਸੁਣਿਆ, ਮੈਂ ਫੇਸਬੁੱਕ ਤੇ ਇੱਕ ਬੰਦਾ ਨਾ ਬਾਹਰਲੇ ਮੁਲਕੋਂ ਕੋ ਆਇਆ, ਹੂੰ ਅੰਗਰੇਜ਼ ਵਾ, ਉੱਥੇ ਜਹਾਜ਼ ਲੈ ਕੇ ਸਮੁੰਦਰ ਤੇ ਸੈਰ ਸੁਰ ਕਰਦਾ ਫਿਰੇ। ਉਹ ਥੋੜੀਆਂ ਮੱਛੀਆਂ ਫੜੀਆਂ ਸਮੁੰਦਰੀ ਵਾਲਿਆਂ ਨੇ, ਜਿਹੜੇ ਹੁੰਦੇ ਮਛੇਰੇ, ਆਹੋ ਉਹ ਅਸੀਂ ਵਾਹਵਾ ਕਿਉਂ ਨਹੀਂ ਫੜਦੇ, ਖੁੱਲੀਆਂ ਫੜੋ ਤੁਸੀਂ। ਉਹਨੇ ਕਹਿੰਦੇ ਜੀ ਜਿੰਨੀ ਜ਼ਰੂਰਤ ਹੋਣੀ ਕੋ ਫੜ ਲਈ ਦੀਆਂ, ਕੋ ਖਾ ਲਈ ਦੀਆਂ, ਕੋਈ ਜ਼ਰੂਰਤ ਨਾ ਵੇਚ ਦੀਆਂ, ਬਾਕੀ ਬੱਚਿਆਂ ਨਾਲ ਟਾਈਮ ਗੁਜ਼ਾਰ ਲਈਦਾ ਵਾ। ਉਹਨਾਂ ਦਾ ਤੁਹਾਡਾ ਐਡਾ ਕੰਮ ਆ, ਵੱਧ ਤੋਂ ਵੱਧ ਫੜੋ, ਫਿਰ ਜਹਾਜ਼ ਲਓ, ਫਿਰ 2 ਜਹਾਜ਼, ਫਿਰ 4 ਜਹਾਜ਼, ਫਿਰ ਯਾਸ਼ੀ ਕਰੋ ਕੰਮ ਨੂੰ ਵਧਾ ਕੇ। ਉਹਨੇ ਕਿਹਾ ਠੀਕ ਹੋ ਗਿਆ। ਉਹਨੇ ਕਿਹਾ ਜੀ ਇੰਨੀ ਮਿਹਨਤ ਕਰਨ ਤੋਂ ਬਾਅਦ ਯਾਸ਼ੀ ਕਰਦੀ, ਹੁਣ ਕੀ ਕਰਨ ਡਏ? ਯਸ਼ੀ ਹੁਣ ਯਾਸ਼ੀ ਕਰਨ ਡਏ। ਬਲਾਲ ਹੁਣ ਵੀ ਸਕੂਨ ਚ ਆ, ਬਲਾਲ ਧੱਕਾ ਭੰਨ ਕੇ ਦੂਰਾ ਨਹੀਂ ਕਰ। ਇੰਨੀਆਂ ਮੱਛੀਆਂ ਫੜ ਕੇ ਜਹਾਜ਼ ਉਹ 5 ਲੈਣੇ ਆ, ਸਾਨੂੰ 20-25 ਸਾਲ ਲੱਗਣਗੇ ਤੇ ਫਿਰ ਅਸੀਂ ਯਾਸ਼ੀ ਕਰਦੇ। ਉਹਨੇ ਕਿਹਾ ਅਸੀਂ ਹੁਣ ਵੀ ਯਾਸ਼ੀ ਚ ਹੀ ਹਾਂ। ਆਹੋ ਉਹਨੇ ਦੀ ਉਨੀ ਕੁ ਫੜੀ ਦੀ ਆ ਤੇ ਜਿੰਨੀ ਖਾ ਖਾ ਕੇ ਯਸ਼ੀ ਕਰ ਲਈਏ। ਉਨੀ ਕੁ ਅਸੀਂ ਵੇਚ ਕੇ ਤੇ ਬੱਚਿਆਂ ਨੂੰ ਟਾਈਮ ਦੇਣਾ ਦੁਬਾਰਾ ਵਾਲੇ ਦਿਨ, ਤੇ ਬੱਚਿਆਂ ਨੂੰ ਬਰਾਤ ਦੀ ਬੱਚਿਆਂ ਨੂੰ ਗੁਜ਼ਾਰੀ ਦੇਣੀ ਵੀ ਚਾਹੀਦੀ ਆ। ਥੋੜਾ ਕੰਮ ਕਰਕੇ ਉਹਨੇ ਕਿਹਾ ਬਾਅਦ ਚ ਤੇ ਇਹੀ ਕੰਮ। ਇਸ ਤੋਂ ਇਹ ਭਾਈ ਹੁੰਦਾ ਵਾ, ਕੀ ਕਹਿੰਦੇ ਹੁੰਦੇ ਆ ਕਿ ਸਾਬਤ ਕਿ ਥੋੜੀ ਕਰ ਲਓ, ਸੁਥਰੀ ਕਰ ਲਓ, ਸਕੂਨ ਦੀ ਕਰ ਲਓ। ਸੋ ਥੋੜੇ ਨਾਲ ਵੀ ਖੁਸ਼ ਹੋ ਜਾਣਾ ਚਾਹੀਦਾ ਵਾ। ਲਾਲ ਅਤਵਾਰ ਦੀ ਤਵਾਰ ਨਹੀਂ ਟਾਈਮ ਦਿੰਦਾ, ਦੇਖੋ ਮੈਂ ਪੂਰਾ ਅਤਵਾਰ ਹੀ ਟਾਈਮ ਦੇਖੋ ਦਿੰਦਾ, ਸੁਣੋ। ਪੂਰਾ ਹਾਂ। ਹਫਤਾ ਹੀ। ਇਹ ਕਹਿੰਦਾ ਫੌਜੀ ਆਇਆ ਹਾਂ 25 ਸਾਲ ਰਿਟਾਇਰ ਹੋ ਕੇ, ਹਾਂ ਉਹ ਭੱਜਿਆ ਕੰਮ ਨੂੰ। ਹਾਂ ਹਾਂ ਉਹਨੇ ਕਿਹਾ ਮੋਢੇ ਕੋਈ ਰੱਖ ਲਈ ਟਾਪੋ ਟਾਪ, ਬਾਬਾ ਸੁੱਤਾ ਬੈਠਾ ਨਹੀਂ, ਉਹਨੇ ਕਿਹਾ ਉੱਠੋ ਕੰਮ ਕਰੋ, ਕਿਹੜੇ ਕੰਮਾਂ ਨੂੰ ਪਏ ਹੋਏ ਆ। ਆਹੋ ਉਹਨੇ ਕਿਹਾ ਕੀ ਕਰਨਾ ਕੰਮ ਨੂੰ, ਕੀ ਉਹਨੇ ਕਿਹਾ ਕੀ ਕਰਨਾ, ਉਹਨੇ ਕਿਹਾ ਜੀ ਕੰਮ ਕਰੋ, ਉੱਠੋ, ਤਰੱਕੀ ਕਰੋ, ਫਿਰ ਜ਼ਿੰਦਗੀ ਸਕੂਨ ਕਰਿਆ ਜੇ। ਉਹਨੇ ਕਿਹਾ ਫੇਰ ਉਹਨੇ ਕਿਹਾ ਫਿਰ ਆਰਾਮ ਕਰੋ, ਹੁਣ ਵੀ ਆਰਾਮ ਹੀ ਕਰਨਾ ਕਿਸੇ ਨੇ। ਉਹਨੇ ਕਿਹਾ 25 ਸਾਲ ਕਰਕੇ ਵੀ ਤਾਂ ਆਰਾਮ ਹੀ ਕਰਨਾ। ਅਸੀਂ 6 ਦਿਨ ਵੇਲੇ ਤੇ 7ਵੇਂ ਦਿਨ ਛੁੱਟੀ ਨਹੀਂ, ਤਵਾਰ ਦੀ ਹੁੰਦੀ ਹੈ। ਨਹੀਂ ਅੰਗਰੇਜ਼ੀ ਮਹੀਨੇ ਹਿਸਾਬ ਨਾਲ ਚੱਲਣਾ। ਛੁੱਟੀ ਬਣਦੀ ਆ ਭਾਈ। ਇਹਦਾ ਮਕਸਦ ਇਹ ਆ ਕਿ ਜਿਹੜੇ ਤੁਸੀਂ ਨਾ ਬੰਦਿਆਂ ਨੇ ਮੁਸਲਮਾਨਾਂ ਦੀ ਮਿਹਨਤ ਕਰਨੀ ਆ, ਰੱਖਣਾ ਵਾ, ਹਾਂ ਜਿਹੜਾ ਟਾਈਮ ਤੁਹਾਡੇ ਕੋਲ ਹੈਗਾ ਉਹੋ ਹੀ ਕੀਮਤੀ ਆ, ਆਪਣੇ ਬੱਚਿਆਂ ਨੂੰ ਦਿਓ। ਇਹ ਨਾ ਕਹੋ ਕਿ ਤੁਸੀਂ ਤਰੱਕੀ ਕਰਕੇ ਆਰਾਮ ਕਰਨਾ। ਭਾਉ ਚਾਚਾ ਹੀ ਘੋੜੀ ਤੇ ਭੱਜੋ ਹਾਂ। ਉਹਨੂੰ 5 ਸਾਲ ਜੇ ਭੱਜੇ ਫਿਰਦੇ, ਮੈਂ ਵੀ ਭੱਜੇ ਫਿਰਦਾ ਸਾਰੀ ਦਿਹਾੜੀ। ਕੋਈ ਮੱਕੀ ਗੁੱਟ, ਕਦੀ ਪੱਟੇ ਪੱਟੇ, ਧਨੀਆ ਗੁੱਟ, ਕੀ ਜੀ ਜ਼ਿੰਦਗੀ ਐਸ਼ ਨਾਲ ਗੁਜ਼ਾਰਨੀ ਹੈ। ਉਹ ਪਤਾ ਨਹੀਂ ਹੁਣ ਤੈਨੂੰ ਬਚਣਾ ਕਿ ਨਹੀਂ ਬਚਣਾ, ਜਿਹਨੂੰ ਐਸ਼ ਦੇਣ ਆਉਣੇ ਆ ਯਾਰ, ਐਸ਼ ਦੇਣ ਅਕਸਰ ਆਉਣੇ ਆ। ਬੰਦ- ਜਿਹੜਾ ਚੜ੍ਹਦਾ ਤਾਂ ਸਿਹਤਮੰਦ ਉੱਠਿਆ, ਹੂੰ ਸਿਹਤਮੰਦ ਤੁਹਾਨੂੰ ਸੁਭਾ ਦਾ ਜ਼ਿਆਦਾ ਉਠਾਉਂਦੀ ਹੈ ਨਾ। ਆਪਣੀ ਨਿਆਣੀ ਪ੍ਰਾਣੀ ਉੱਠਦੇ ਆ, ਸਿਹਤਮੰਦ ਉੱਠਦੇ ਆ, ਬੱਚਿਆਂ 'ਚ ਬਹਿੰਦੇ ਆ, ਕੰਮ ਕਰਕੇ ਬੱਚਿਆਂ ਨੂੰ ਟਾਈਮ ਦਿਓ। ਇਹਨਾਂ ਵੇਖੋ ਕਿ ਆਉਣਗੇ ਪੈਸੇ, ਤਰੱਕੀ ਕਰਾਂਗੇ ਤਾਂ ਯਾਸ਼ੀ ਕਰਾਂਗੇ। ਹੁਣ ਜਿਹੜੀ ਲੱਭਦੀ ਹੋਣੀ ਹੋਣੀ ਕਿਤੇ ਚਲੋ। ਹਾਂ ਸਹੀ ਗੱਲ ਆ। ਤੇ ਬਾਕੀ ਸਮਝ ਆ ਗਈ ਨਾ। ਨਹੀਂ ਜਿਹੜਾ ਤੂੰ ਇਹ ਇਲਜ਼ਾਮ ਲਾ ਰਿਹਾ, ਤੂੰ ਮੇਰੇ ਤੇ ਘਰੇ ਉਹ ਮੈਂ ਤੇਰਾ ਮੈਂ ਕਰਦਾ ਸੈੱਟ। ਤੇ ਲੋ ਜੀ ਮਾਸ਼ਾਅੱਲਾ ਕੜਿਆਲਾ ਲੱਗ ਗਿਆ। ਹਾਂ ਕੀ ਹੋਇਆ ਹੁਣ? ਦਾਤਰੇ ਮੈਂ ਪੱਠੇ ਵੱਢਣ ਲੱਗਾ, ਤੂੰ ਮਾਈ ਦੀ ਧਾਰ ਕੱਢਣੀ ਤੇ ਚਾਚਾ ਦੋ ਗਾਵਾਂ ਦੀ ਧਾਰ ਕੱਢਣੀ। ਮਾਈ ਮੈਂ ਕੱਢ ਦੂ, ਉੱਠ ਮਿੰਟ ਮਾਰ। ਅੱਜ ਤੇ ਧਾਰਾਂ ਚਾਚੂ ਨੇ ਕੱਢਣੀਆਂ। ਉਹਨੇ ਕੱਢੀਆਂ, ਮੈਂ ਮੱਝ ਹੋ ਗਈ। ਹਾਂ ਚਿਸ਼ਤੀ ਕਰ ਲਾ ਦਿੱਤਾ ਹੀ। ਉਹ ਲਾਲ ਟੱਕੜੇ ਵਾਲਾ ਯਾਰ। ਠੀਕ ਆ, ਇਦਾਂ ਸਕੂਨ ਆ ਹੁਣ। ਲਿਬੜ ਫਿਰ ਗਈ ਇਹ। ਖੜੋਇਆ ਨਹੀਂ ਖੜੋਇਆ। ਇਹ ਨਹੀਂ ਰਾਤੀ ਉਹ ਖੜੋ ਜਿਆ ਕਰਨਾ, ਇਦਾਂ ਡਰਿਆ ਕਰ ਐਵੇਂ। ਨਹਾ ਕੇ ਕੁਛ ਨਹੀਂ ਹੁੰਦਾ, ਨਮਾ ਕੇ ਛੱਡਤੀ ਆ ਤੇ ਫਿਰ ਕੀ ਹੈ। ਲੋਈ ਚੋਰੀ ਬਹਿਣ ਲੱਗਾ ਵਾ। ਚੋਰੀ ਬਹਿ ਤੈਨੂੰ ਉਹ ਤੇਰੀ ਮੱਕੀ ਕੋਲੇ ਲਾ ਜੂਗੀ। ਇਦਾਂ ਨਹੀਂ ਬਹਿਣਾ ਮੈਂ। ਹਾਂ ਕਾਰ ਕਰ 1 1 2 2 ਹੈਗੀ ਮੋਟਰਸਾਈਕਲ ਖੜੀ ਆ ਉੱਥੇ ਤੇ ਕਰਾ ਵੀ ਤੈਨੂੰ ਸ਼ਹਿਰ ਪਹੁੰਚਾ ਦਿਆਂ। ਨਹੀਂ ਨਹੀਂ ਭਾਈ ਜੀ, ਮੈਂ ਰਿਸਕ ਲੈਣਾ ਨਹੀਂ ਜ਼ਿੰਦਗੀ ਦਾ। 1 1 2 2 ਕੇ ਹਰ ਸੇ ਨਾਲ ਲੈ ਕੇ ਆ ਜਾਓ। ਐਕਸੀ ਸੂਰੀ ਦੀ ਗੱਡੀ ਖੜੀ ਕੋਲੇ ਖੜੀ ਹੋਵੇ ਹਾਂ ਤੇ ਮੈਂ ਕਹਿੰਦਾ ਜਾਵਾਂ ਤੁਸੀਂ ਚੱਕ ਮੈਂ ਛੱਡਣਾ ਮੈਨੂੰ। ਤਿਆਰ ਹੋਵੇ ਐਂਬੂਲੈਂਸ ਤਿਆਰ ਹੋਵੇ। ਗੁੱਲੂ ਵਾਸਤੇ ਤਾਂ ਉਸ ਦਿਨ ਮੰਗਾਈ ਨਹੀਂ ਆ। ਗੁੱਲੂ ਵਾਸਤੇ ਤਾਂ ਉਸ ਦਿਨ ਮੰਗਾਏ ਨਹੀਂ ਆ, ਤੈਨੂੰ ਵੀ ਕੁਝ ਨਹੀਂ ਹੋਣਾ। ਨਹੀਂ ਆਪਾਂ ਨਹੀਂ ਰਿਸਕ ਲੈਂਦੇ ਭਾਈ। ਤੂੰ ਉਹਦੇ 2 ਸਾਲ ਛੋਟਾ ਹੈਗਾ, ਤੈਨੂੰ ਕੁਝ ਨਹੀਂ ਹੋਣਾ। 2 ਸਾਲ ਛੋਟਾ ਹੈ। ਗੁੱਲੂ ਤੋਂ ਬਹੁਤ ਛੋਟਾ ਹੈ। ਸੈਮ ਚੱਲਾ ਵਾ।
ਲੈ ਵੀ ਲਾਇਆ ਚੋਰ ਸਾਹਿਬ ਚਿਸ਼ਤੀ ਪੱਠੇ ਬਾਟ ਲਾ ਲੋ ਜੀ ਇਲਜ਼ਾਮ ਵਾਪਸ ਲੈ ਮੇਰੇ ਜਾਣ ਤੋਂ ਪਹਿਲਾਂ ਹਾਂ ਠੀਕ ਆ ਤੂੰ ਭੋਰਾ ਨਹੀਂ ਹੈਗਾ ਹੁਣ ਇਹ ਤਾਂ 2-4 ਦਿਨ ਪਤਾ ਬਾਅਦ ਲੱਗੂਗਾ ਘੋੜੀ ਦੇ ਨੇੜੋਂ ਨਹੀਂ ਲੰਘਣਾ ਮੈਂ ਫਿਰ ਅੱਲਾ ਦੀ ਕਸਮ ਨਾ ਕੁੱਕੜ ਹੈ ਫਿਰਦਾ ਕੁੱਕੜ ਵਿਖਾ ਆ ਫਿਰਦਾ ਇਹ ਨਹੀਂਗਾ ਉਹ ਹੋਰ ਕੁੱਕੜ ਆ ਉਹ ਬਚਿਆ ਹੋਇਆ ਹਲੇ ਉਹ ਤੂੰ ਇੰਨਾ ਮਨੂਸ ਆ ਤੂੰ ਹੀ ਨਹੀਂ ਮਰਨ ਦਿੰਦਾ ਭਰਾਵਾ ਮੈਂ ਤੇ ਜਾਨ ਛੱਡਦੀ ਆ ਚਲੋ ਡਨ ਹੋ ਗਿਆ ਫਿਰ ਅਫਤਾਰੀ ਓਕੇ ਇਨਸ਼ਾਅੱਲਾ ਨਹੀਂ ਕਰਾਉਣੀ ਆ ਸਮਝਾ ਥਾ ਗਿਆ ਬੰਦਾ ਅਫਤਾਰੀ ਨਾਲ ਨਹੀਂ ਮਰਦਾ ਭਲ ਨਹੀਂ ਮੰਨਦਾ ਤੇਰੇ ਨਾਲ ਯਕੀਨ ਮਾਨ ਬੰਦਾ ਨਹੀਂ ਮਰਦਾ ਅਫਤਾਰੀ ਕਰਾਇਆ ਹੌਸਲਾ ਕਰ ਇੱਕ ਵਾਰੀ ਕਰਵਾ ਕੇ ਵੇਖ ਤੂੰ ਅਗਲੇ ਦਿਨ ਕਿਤਨੀ ਇਫਤਾਰੀ ਕਰੋ ਕਿੰਨੇ ਕਿਹੜੀ ਅਫਤਾਰੀ ਤੂੰ ਖਾਸ ਹਾਂ ਵੀ ਤੂੰ ਇਫਤਾਰੀ ਨਹੀਂ ਕੀਤੀ ਉਹ ਨਹੀਂ ਤੂੰ ਨਹੀਂ ਕਰਵਾਈ ਉਹ ਅਫਤਾਰੀ ਹਾਂ ਉਹ ਅਫਤਾਰੀ ਮੈਂ ਬੇਬੇ ਕੋਲੋਂ ਕਰ ਗਿਆ ਮੈਂ ਲੇਟ ਹੋ ਗਿਆ ਸੀ ਫਿਰ ਮੈਨੂੰ ਸਾਰਿਆਂ ਨੇ ਕਿਹਾ ਫਿਰ ਮੈਂ ਡਰ ਗਿਆ ਸੀ ਫਿਰ ਮੈਂ ਕਰਿਆ ਜਾ ਕੇ ਬਸ ਇਦਾਂ ਹੀ ਆ ਇਹ ਹੋ ਗਈ ਆ ਨਾ ਇਹ ਅਫਤਾਰੀ ਨਹੀਂ ਮੰਨਦਾ ਮੈਂ ਤੇ ਹੁਣ ਆਪਾਂ ਲੈ ਚਲੀਏ ਘੋੜੀ ਡੇਰਿਆਂ ਨੂੰ ਜਾਂਦੇ ਅੱਜ ਨਹੀਂ ਹਾਂ ਡੇਰਿਆਂ ਨੂੰ ਹੀ ਆਪਾਂ ਜਾਣਾ ਹਾਂ ਘੋੜੀ ਨਹੀਂ ਆਪਾਂ ਜਾਣੀ ਘੋੜੀ ਨੂੰ ਨਜ਼ਰ ਨਹੀਂ ਲਗਾਉਣੀ ਅੱਗੇ ਤੂੰ ਕਹਿੰਦਾ ਬੰਦਾ ਇੱਕ ਵੇਖ ਗਿਆ ਹੁਣ ਨਹੀਂ ਅੱਲਾ ਮਾਫੀ ਤੇ ਇਦਾਂ ਨਹੀਂ ਮੈਂ ਅਸਲ ਦੇ ਵਿੱਚ ਨਜ਼ਰ ਹੁੰਦੀ ਆ ਮਤਲਬ ਰੀਅਲ ਆ ਨਜ਼ਰ ਲੇਕਿਨ ਮੈਂ ਥੋੜਾ ਮੰਨਦਾ ਨਹੀਂਗਾ ਐ ਤਾਂ ਕੁਰਸੀ ਪੜ ਕੇ ਫੂਕ ਦੋ ਤਾਂ ਚਲੋ ਜੀ ਸਹੀ ਗੱਲ ਤੇ ਅੱਛਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਇੱਥੇ ਡਿਫਾਈਨ ਕਰਦਾ ਚੱਲਾਂ ਇੱਕ ਭਾਜੀ ਨੇ ਕਮੈਂਟ ਕੀਤਾ ਸੀ ਤੇ ਮੈਂ ਕਿਹਾ ਉਹਦਾ ਜਵਾਬ ਦੇ ਦਵਾਂ ਮੈਂ ਲੋ ਇਸਮਾਨ ਸਾਹਿਬ ਜਵਾਬ ਦੇਣਗੇ ਜਵਾਬ ਸਵਾਲ ਇਹ ਸੀ ਭਾਈ ਕਿ ਰੋਜ਼ਾ ਕੀ ਆ ਕਿਉਂ ਰੱਖੀਦਾ ਵਾ ਕਿੰਨੇ ਤੋਂ ਕਿੰਨੇ ਟਾਈਮ ਦਾ ਵਾ ਤੇ ਸਹਿਰੀ ਇਫਤਾਰੀ ਕੀ ਆ ਉਹ ਸਾਰੇ ਬਾਰੇ ਦੱਸ ਦੇ ਰੋਜ਼ਾ ਵੀਰੇ ਅਸਲ ਉਹਦਾ ਮਤਲਬ ਹੈਗਾ ਤਕਵਾ ਪਰਹੇਜ਼ਗਾਰੀ ਯਾਨੀ ਕਿ ਕਿਸੇ ਵੀ ਸ਼ਾਇਦ ਸਬਰ ਕਰਨਾ ਹਰ ਉਹ ਸ਼ਾਇਦ ਜਿਹਦੇ ਵਿੱਚ ਤੁਹਾਡਾ ਦਿਲ ਕਰੇ ਠੀਕ ਹੈ ਤੁਸੀਂ ਉਦੋਂ ਸਬਰ ਕਰਨਾ ਤੇ ਆਪਦੇ ਈਮਾਨ ਦੇ ਨਾਲ ਸਾਰਾ ਦਿਨ ਗੁਜ਼ਾਰਨਾ ਠੀਕ ਆ ਰੋਜ਼ਾ ਤੁਹਾਡੇ ਕੰਨ ਦਾ ਵਾ ਨੱਕ ਦਾ ਵਾ ਅੱਖ ਦਾ ਵਾ ਤੁਸੀਂ ਸੁਣਨਾ ਸਹੀ ਤੁਸੀਂ ਦੇਖਣਾ ਸਹੀ ਤੁਸੀਂ ਖਾਣਾ ਪੀਣਾ ਬਿਲਕੁਲ ਨਹੀਂ ਹੈਗਾ ਉਹਦੇ ਵਿੱਚ ਤੁਹਾਨੂੰ ਅਹਿਸਾਸ ਹੁੰਦਾ ਹਰ ਕਿਸੇ ਗਰੀਬ ਇਨਸਾਨ ਦਾ ਕਿਉਂਕਿ ਪੂਰਾ ਦਿਨ ਤੁਸੀਂ ਭੁੱਖਾ ਤੇ ਪਿਆਸਾ ਰਹਿੰਦੇ ਤੁਹਾਨੂੰ ਪਤਾ ਲੱਗਦਾ ਵੀ ਹਰ ਕੋਈ ਬੰਦਾ ਭੁੱਖਾ ਵਾ ਪਿਆਸਾ ਉਹਦਾ ਦਰਦ ਕੀ ਆ ਰਾਈਟ ਅਹਿਸਾਸ ਕੀ ਹੈ ਠੀਕ ਆ ਸਹੀ ਹੋ ਗਿਆ ਮੂੰਹ ਦੇ ਵਿੱਚ ਪਾਣੀ ਪਾਉਨੇ ਕੁਰਲੀ ਕਰਦੇ ਆ ਲੇਕਿਨ ਹਲਕ ਵਿੱਚ ਨਹੀਂ ਲੈ ਕੇ ਜਾਣਾ ਉਹਨੂੰ ਬਾਹਰ ਛੱਡ ਦੇਣਾ ਉੱਥੋਂ ਤੁਹਾਨੂੰ ਸਭ ਤੋਂ ਵੱਡਾ ਸਬਰ ਦਾ ਇਮਤਿਹਾਨ ਉਸ ਵਜ੍ਹਾ ਤੋਂ ਹੁੰਦਾ ਔਰ ਗਰਮੀ ਦੀ ਤਪਸ਼ ਹੁੰਦੀ ਆ ਠੀਕ ਆ ਫੁੱਲ ਗਰਮੀ ਦੀਆਂ ਧੁੱਪਾਂ ਦੇ ਵਿੱਚ ਜੋ ਤੁਸੀਂ ਰੋਜ਼ਾ ਰੱਖਦੇ ਹੋ ਪਾਣੀ ਦੀ ਪਿਆਸ ਤੁਹਾਨੂੰ ਬਹੁਤ ਜ਼ਿਆਦਾ ਲੱਗੀ ਹੁੰਦੀ ਆ ਹੁਣ ਇਸ ਟਾਈਮ ਮੈਨੂੰ ਰੋਜ਼ਾ ਲੱਗਾ ਹੋਇਆ ਯਾਨੀ ਕਿ ਮੈਨੂੰ ਮਹਿਸੂਸ ਹੋ ਰਹੀ ਭੁੱਖ ਵੀ ਤੇ ਪਿਆਸ ਵੀ ਹੁਣ ਮੇਰਾ ਯਾਨੀ ਕਿ ਲੇਕਿਨ ਸਬਰ ਆ ਔਰ ਇਹ ਸਬਰ ਹੀ ਸਾਰਾ ਕੁਛ ਆ ਠੀਕ ਆ ਇਹ ਰੱਖਣ ਦਾ ਟਾਈਮ ਇਹ ਆ ਵੀ ਫਜਰ ਟਾਈਮ ਸਵੇਰ ਤਕਰੀਬਨ ਸਾਡੇ ਹੁਣ 4 ਵਜ ਗਏ ਤੇ 50 ਮਿੰਟਾਂ ਦੀ ਅਜ਼ਾਨ ਹੋ ਜਾਂਦੀ ਆ ਹਾਂ ਠੀਕ ਹੈ ਇਸ ਟਾਈਮ ਅਸੀਂ ਖਾਣਾ ਪੀਣਾ ਇਸ ਤੋਂ ਪਹਿਲੇ ਆ ਜੋ ਤੁਸੀਂ ਖਾ ਲਿਆ ਜੋ ਪੀ ਲਿਆ ਅਜ਼ਾਨ ਹੋ ਗਈ ਉਸ ਤੋਂ ਮਤਲਬ 3 ਵਜੇ ਉੱਠੋ ਆਦਾ ਖਾ ਪਕਾ ਕੇ ਤੇ ਉਸ ਤੋਂ ਬਾਅਦ ਤੁਸੀਂ 4 ਵਜ ਕੇ ਤੇ 50 ਮਿੰਟਾਂ ਤਾਈਂ ਬੰਦ ਕਰ ਦਿਓ ਜਦੋਂ ਫਜਰ ਦੀ ਅਜ਼ਾਨ ਹੋ ਗਈ ਆ ਉਸ ਤੋਂ ਬਾਅਦ ਖਾਣਾ ਪੀਣਾ ਤੁਹਾਡਾ ਬੰਦ ਆ ਤੁਹਾਡਾ ਖਾਣਾ ਪੀਣਾ ਬੰਦ ਆ ਜੀ ਉਸ ਤੋਂ ਬਾਅਦ ਤੁਸੀਂ ਇਬਾਦਤ ਕਰੋ ਆਪਦਾ ਕੰਮਕਾਰ ਕਰੋ ਜੋ ਮਰਜ਼ੀ ਕਰੋ ਲੇਕਿਨ ਖਾਣਾ ਨਹੀਂ ਪੀਣਾ ਨਹੀਂ ਗਲਤ ਦਿਖਣਾ ਨਹੀਂ ਗਲਤ ਕਰਨਾ ਨਹੀਂ ਗਲਤ ਸੁਣਨਾ ਨਹੀਂ ਕੁਝ ਵੀ ਨਹੀਂ ਕਰਨਾ ਐਸਾ ਠੀਕ ਆ ਮਗਰਬ ਟਾਈਮ ਯਾਨੀ ਕਿ 6:30 ਵਜੇ ਤੇ ਹੁਣ 6:30 ਵਜੇ ਜੋ ਸੂਰਜ ਢਲ ਗਿਆ ਹਾਂ ਸੂਰਜ ਢਲ ਗਿਆ ਉਸ ਟਾਈਮ ਰੋਜ਼ਾ ਇਫਤਾਰ ਹੁੰਦਾ ਸਾਡਾ ਉਸ ਤੋਂ ਬਾਅਦ ਤੁਸੀਂ ਕੋਈ ਵੀ ਸ਼ੈ ਖਾ ਸਕਦੇ ਆ ਕੋਈ ਵੀ ਸ਼ੈ ਪੀ ਸਕਦੇ ਆ ਯਾਨੀ ਕਿ ਫਿਰ ਤੁਸੀਂ ਆਪਣਾ ਨਾਰਮਲ ਆ ਜਾਂਦੇ ਹੋ ਜਿੱਦਾਂ ਤੁਸੀਂ ਪਹਿਲੇ ਵੀ ਹੁੰਦੇ ਹੋ ਹਾਂ ਉਹ ਸਵੇਰ 4 ਵਜੇ ਤਾਈਂ ਤੁਸੀਂ ਨਾਰਮਲ ਰਹਿੰਦੇ ਆ ਇਹ ਇੱਕ ਮਹੀਨਾ ਬਿਲਕੁਲ ਇਦਾਂ ਹੀ ਰੋਜ਼ੇ ਰੱਖੀਦੇ ਅਸੀਂ ਉਸ ਤੋਂ ਬਾਅਦ ਸਾਡੀ ਅੱਛਾ ਮੈਂ ਇੱਕ ਦਿਨ ਪੜ੍ਹਦਾ ਪਿਆ ਸੀ ਕਿਤੇ ਕਿ ਸਾਇੰਟੀਫਿਕਲੀ ਵੀ ਇਹ ਚੀਜ਼ ਹੈਗੀ ਆ ਕਿ ਤੁਸੀਂ ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ 30 ਦਿਨ ਫਾਸਟਿੰਗ ਕਰਨੀ ਆ ਹਾਂ ਮਤਲਬ ਫਾਸਟਿੰਗ ਕਰਨੀ ਆ ਤੁਹਾਡੇ ਲਈ ਵੈਸੇ ਤੁਹਾਡੀ ਬੋਡੀ ਲਈ ਬਹੁਤ ਠੀਕ ਆ ਤਾਂ ਲੇਕਿਨ ਸਾਡੇ ਇਸਲਾਮ ਦੇ ਵਿੱਚ ਮਜ਼ਹਬ ਦੇ ਵਿੱਚ ਇਹ ਚੀਜ਼ ਬਹੁਤ ਪਹਿਲਾਂ ਲਿਖ ਦਿੱਤੀ ਗਈ ਸੀ ਫਿਟਨੈਸ ਜਿਹੜੇ ਅੰਗਰੇਜ਼ ਦੱਸਦੇ ਆ ਆਪਾਂ ਨੂੰ ਡਾਕਟਰ ਦੱਸਦੇ ਆ ਉਹ ਅਗਰ ਤੁਸੀਂ 1 ਮਹੀਨਾ ਰੋਜ਼ੇ ਰੱਖ ਲਓ ਨਾ ਤੁਸੀਂ ਕੰਪਲੀਟ ਕਰਦੇ ਆ ਠੀਕ ਆ ਇਹ ਜਿੰਨੀ ਵੀ ਸਾਇੰਸ ਆ ਨਾ ਜਾਂ ਜਿੰਨੇ ਵੀ ਸਾਇੰਸਦਾਨਾਂ ਚੀਜ਼ਾਂ ਆਜ਼ਾਦ ਕੀਤੀਆਂ ਇਹ ਸਭ ਤੋਂ ਪਹਿਲੇ ਉਹਨਾਂ ਨੇ ਇਸਲਾਮ 'ਚ ਦੇਖ ਗਏ ਫਿਰ ਦਸੀਆਂ ਵਾ ਫਿਰ ਆਜ਼ਾਦ ਕੀਤੀਆਂ ਤੁਸੀਂ ਕੋਈ ਵੀ ਸਾਇੰਟੀਫਿਕ ਜਿਹੜੀ ਕੋਈ ਚੀਜ਼ ਚੱਕ ਲਓ ਨਾ ਇਹ ਤੁਹਾਨੂੰ ਇਸਲਾਮ ਦੇ ਨਾਲ ਰਿਲੇਟਡ ਜ਼ਰੂਰ ਮਿਲੂਗੀ ਜਿੱਦਾਂ ਕਿ ਹੁਣ ਸਾਇੰਸਦਾਨ ਕਹਿੰਦੇ ਆ ਵੀ ਜਦੋਂ ਆਪਾਂ ਸੌਂਗੇ ਉੱਠੋ ਸਵੇਰੇ ਬਿਸਤਰਾ ਝਾੜ ਕੇ ਰੱਖੋ ਉਹਦੇ ਵਿੱਚ ਤੁਹਾਡੇ ਜਿਸਮ ਦੇ ਕੁਛ ਨਾ ਯਾਨੀ ਕਿ ਬੈਕਟੀਰੀਆ ਕਹਿ ਲਓ ਉਹ ਡਿੱਗਦੇ ਆ ਖਾਰਜ ਹੁੰਦੇ ਆ ਉਹ ਦੁਬਾਰਾ ਸਾਫ਼ ਕਰਕੇ ਸੌਂਵੋ ਲੇਕਿਨ ਸਾਡੇ ਇਸਲਾਮ ਦੇ ਵਿੱਚ ਇਹ ਸਦੀਆਂ 100 ਸਾਲ 1400 1500 ਜਾਂ ਉਸ ਤੋਂ ਵੀ ਪਹਿਲਾਂ ਸਾਲ ਇਹ ਦੱਸ ਦਿੱਤਾ ਗਿਆ ਸੀ ਤੇ ਬਾਕੀ ਲੋ ਜੀ ਆਹ ਮਤਲਬ ਸੀ ਆਹ ਸਵਾਲ ਦਾ ਜਵਾਬ ਸੀ ਬਾਕੀ ਵੀ ਸਵਾਲਾਂ ਦੇ ਜਵਾਬ ਜਿਹੜੇ ਇੰਪੋਰਟੈਂਟ ਹੋਣਗੇ ਤਾਂ ਮੈਂ ਜ਼ਰੂਰ ਦਊਂਗਾ ਤੇ ਬਾਕੀ ਹਮਦਾਨ ਸਾਹਿਬ ਯਾਰ ਆਪਣਾ ਇੱਕ ਸੁਣਿਆ ਮੈਂ ਕਿਹਾ ਲਾ ਦਈਏ ਚੀਮੇ ਬਾਈ ਨੂੰ ਉਹ ਫਿਰ ਇੱਕ ਕਾਂਡ ਹੋ ਗਿਆ ਉਹ ਸੱਚ ਅਗਲੇ ਦਿਨ ਕਿਸੇ ਨੇ ਕਿਹਾ ਵੀ ਕਹਿੰਦੇ ਵੀ ਹੈ ਨਾ ਇਹ ਚੜ੍ਹਦੇ ਪੰਜਾਬ 'ਚ ਕਾਲੀ ਜ਼ਬਾਨ ਵਾਲਾ ਮੰਨਿਆ ਜਾਂਦਾ ਕਾਲੀ ਵੀਰੇ ਸਾਡੇ ਵਿਆਹ ਦੀ ਗੱਲ ਕਰਦੇ ਹੋ ਸਾਡਾ ਤਾਂ ਹੁੰਦਾ ਹੀ ਨਹੀਂ ਦੂੰ ਦਾ ਨਾ ਕੋ ਸਾਨੂੰ ਦਿੰਦਾ ਨਾ ਸਾਨੂੰ ਵੇਖਦਾ ਤੂੰ ਇੱਕ ਕੰਮ ਕਰ
ਤੂੰ ਅੱਜ ਮੇਰੇ ਬੁੜੇ ਨਾਲ ਗੱਲ ਕਰ, ਮੈਂ ਤੇਰੇ ਨਾਲ ਕਰਦਾ ਜਾ ਨਹੀਂ ਕੇ। ਆਪਾਂ ਨੂੰ ਬੁੜੇ ਨਹੀਂ ਆਪਣੇ ਮੰਨਣੇ ਨਾ। ਉਹ ਚੀਮੇ ਤੇ ਸਵਾਰਿਸ਼ ਲਾਉਣੀ ਹਾਂ, ਕੀ ਕਹਿੰਦੇ ਹੁੰਦੇ ਵੀ ਉਹ 15 ਕੁ ਮਿੰਟ ਘਰਦਿਆਂ ਕੋ ਬਹੁ ਤੇ 15 ਮਿੰਟ ਘਰ ਵਾਲੇ ਤੱਤੇ ਹੋ ਜਾਂਦੇ ਆ। ਨਹੀਂ ਕਹਿੰਦੇ ਘਰ ਵਾਲਿਆਂ ਕੋ ਬਹਿਣਾ ਚਾਹੀਦਾ ਵਾ, ਖਾਨਦਾਨ ਕੋ ਫੈਮਿਲੀ ਨੂੰ ਟਾਈਮ ਦੇਣਾ ਚਾਹੀਦਾ, ਉਹਨਾਂ ਕੋ ਫੈਮਿਲੀ ਕੋ ਬੋ ਕਹਿੰਦਾ ਫੈਮਿਲੀ ਛਿੱਕੂ ਬਈ 15 ਮਿੰਟ ਫੈਮਿਲੀ ਚ ਬਹਿ ਜਾਈਏ ਤਾਂ ਲੜਾਈ ਹੁੰਦੀ 15 ਸਾਡੇ ਮਿੰਟਾਂ ਬਾਪੂ ਦੇ ਵੀਰੇ 5 ਮਿੰਟ ਹੀ ਨਹੀਂ ਕੱਢਦੇ ਹਾਂ ਤੇ ਪੰਜਾਬੀਆਂ ਨੂੰ ਬਹੁਤਾ ਪਤਾ ਸਾਰਿਆਂ ਦੇ ਨਹੀਂ ਕੱਢਦੇ, ਜਿਹੜੇ ਆਪਾਂ ਨੂੰ ਵੇਖਦੇ ਪਿਆ ਸਾਰਿਆਂ ਦੇ ਬੜੇ ਤੱਤੇ ਹੀ ਆ। ਤੇ ਇਸ ਲਈ ਮੈਂ ਤੇ ਕਹੂੰਗਾ ਵੀ ਬਾਈ ਚੀਮੇ ਨੂੰ ਸੁਣਿਆ ਲਾ ਦਿਓ ਤੁਸੀਂ ਚੜ੍ਹਦੇ ਪੰਜਾਬ ਵਾਲਿਆਂ ਨੂੰ ਕਿ ਗਾਣੇ ਵਿੱਚ ਕੋਈ ਸਾਡੇ ਛੜੇ ਛੁੜਿਆਂ ਦੀ ਗੱਲ ਕਰ ਦੇਵੇ ਹੈਂ। ਸ਼ਾਇਦ ਕੋਈ ਸਾਡੀ ਸੁਣੀ ਜਾਵੇ। ਆ ਵੇਖੋ ਨਾ ਹੁਣ ਢਾਲ ਦੀ ਉਮਰ ਤੁਹਾਡੇ ਸਾਹਮਣੇ ਖੜੀ ਆ। ਓਏ ਓਕੇ ਗਾਇਜ਼, ਆਪਾਂ ਨਾ ਘੋੜੀ ਲੈ ਕੇ ਜਾਂਦੇ ਹਾਂ। ਸੈਮ ਲੈ ਕੇ ਗਿਆ ਹੋਇਆ ਤੇ ਆਪਾਂ ਜਰਾ ਡੇਰੇ ਦੇ ਵਿੱਚ ਉਹਨੂੰ ਗਿੜਾ ਕਢਾਉਣਾ ਵਾ ਤੇ ਮੈਂ ਕਹਿੰਦਾ ਵਾ ਵੀ ਚਲੋ ਆਪਾਂ ਜਾਂਦੇ ਆ ਫਿਰ ਤੇ ਬਸ ਰਹਿਣਾ ਵਾ ਜੁੜ ਕੇ ਤੁਸੀਂ ਤੇ ਠੀਕ ਆ। ਆ ਚੈੱਕ ਕਰ ਕੀ ਹੈ ਐ ਕੋਈ ਫਰਕ ਹੈਗਾ ਆਮੀ ਤੇਰਾ ਮੂੰਹ ਜਿਵੇਂ ਅੰਬ ਦੇ ਲੋਟੇ ਚ ਡੁਬੋਇਆ ਹੁੰਦਾ ਕਿੰਨਾ ਕਿਦਾਂ ਅੰਬ ਲੋਟੇ ਚ ਡੁਬੋਇਆ ਹੁੰਦਾ ਹਜ਼ਾਰ ਨੂੰ ਇਹਨੇ ਪੂਰਾ ਜ਼ੋਰ ਲਾ ਗੱਲ ਕੀਤੀ, ਇਸ ਵਾਸਤੇ ਮੈਂ ਹੱਸੂਗਾ ਮਾੜਾ ਜਿਹਾ। ਤੇਰੀ ਬੇਇੱਜ਼ਤੀ ਹੁੰਦੀ ਤੂੰ ਰੋਣਾ ਲੋ ਜੀ ਘੋੜੀ ਫੇਰਨ ਜਾਂਦੇ ਆ ਤੇ ਸਮਾਨਾ ਤੇ ਚਾਚਾ ਸਾਨੂੰ ਟੱਕਰ ਗਿਆ। ਚਾਚੇ ਨੇ ਰੋਕ ਲਿਆ ਆਵਾਜ਼ ਮਾਰ ਕੇ। ਹਾਂਜੀ ਹੁਣ ਦੱਸੋ। ਪੁੱਛਦਾ ਪਿਆ ਵੀ ਡੇਰੇ ਵਾਲਿਆ ਰੋਟੀ ਖਾਣਾ? ਰੋਟੀ ਤੇ ਮੈਂ ਖਾਣਾ ਚਾਚਾ। ਕਹਿੰਦਾ ਲੱਗਦੀ ਨਹੀਂ। ਜਦੋਂ ਖਾਣ ਲੱਗੇ ਨਾ ਰੋਟੀ, ਹਾਂ ਇੰਨੀ ਰੋਟੀ ਤੋੜ ਕੇ ਹਾਂ ਬਗਲ 'ਚ ਦੇ ਲੈਣੀ ਆ। ਠੀਕ ਆ। ਉਸ ਤੋਂ ਬਾਅਦ ਜਦੋਂ ਖਾ ਕੇ ਉੱਠਿਆ ਨੂੰ ਜਾ ਕੇ ਦੇ ਦੇਣੀ ਆ। ਅੱਛਾ ਥੋੜੀ ਤੇਰੀ ਛੁੱਟ ਵੀ ਜਾਊਗੀ ਨਾ, ਹਾਂ ਤੇਰੇ ਹੱਥੀ ਆਏਗੀ। ਅੱਛਾ ਵਫਾਦਾਰੀ ਕਰੂਗੀ, ਹਾਂਜੀ, ਆਪਦੀ ਰੋਟੀ ਦੀ ਜਾਣੀ ਆ। ਆਪਦੀ ਨਹੀਂ ਜਾਣੀ ਹੈ ਨਾ। ਤੇ ਹੋਰ ਕਿਹਦੀ ਲੈ ਜਾਣੀ ਆ? ਨਹੀਂ ਹੋ ਸਕਦਾ ਨਾ ਬੰਦਾ ਕਿਸੇ ਹੋਰ ਘਰ ਦੇ ਜੀ ਦੀ ਵਧੀਆ ਤੇ ਉਹ ਆਪਾਂ ਨਹੀਂ ਆਪਦੀ ਖਾਣ ਤੋਂ ਪਹਿਲੇ ਇੰਨੀ ਕੁ ਤੋੜ ਕੇ ਬਗਲ 'ਚ ਦੇ ਲੈਣੀ। ਪਹਿਲੇ ਤੋੜਨੀ ਘੋੜੀ ਦੀ। ਅੱਛਾ ਇਹ ਵੀ ਰੋਲ ਇੰਨੀ ਕੁ ਰੋਟੀ ਚਲੋ ਹਾਂ ਠੀਕ ਆ। ਪਹਿਲੇ। ਅੱਛਾ ਮੈਨੂੰ ਇੱਕ ਗੱਲ ਦੱਸ, ਜਿਹੜੇ ਬਲੌਗ ਆਪਣਾ ਵੇਖਦੇ ਆ ਸਮੀ ਦਾ ਵੀ ਵੇਖਦੇ ਆ? ਸਾਰੇ ਵੇਖਦੇ ਆ। ਅੱਛਾ ਵੀਰ ਸਮੀ ਨੂੰ ਸਾਰਿਆਂ ਨੇ ਜਾ ਕੇ ਕਮੈਂਟ ਪਾਉਣਾ ਕਿ ਉਸਮਾਨ ਬਾਈ ਦੀਆਂ ਕੋਈ ਵੀਡੀਓ ਤਸਵੀਰਾਂ ਆਦੇ ਕੋਲੇ, ਓਏ ਯਾਰ ਲੈ ਕੇ ਲੱਕੋ ਉਹ ਕੋਈ WhatsApp ਕਰ ਦੇਵੇ ਮੈਨੂੰ। ਆਈਫੋਨ ਵਾਲਾ ਰੌਲਾ ਵਾ। ਜਿਸ ਬੰਦੇ ਕੋ ਆਈਫੋਨ ਹੈਗਾ ਵਾ ਉਹ ਫੋਟੋਆਂ ਨਹੀਂ ਭੇਜਦਾ ਭਾਈ। ਹੁਣ ਮੇਰੇ ਵਾਲ ਭਾਵੇਂ ਧੌਲੇ ਆ ਜਾਣ ਤੇ ਜਿੰਨੀ ਦੇਰ ਨੂੰ ਮਿਲਾਦਾ ਉਹਨੇ ਮੈਨੂੰ ਸੈਂਡ ਕਰਨੀ ਆ। ਜਿੱਦਣ ਉਹਦਾ ਗਾਣਾ ਸ਼ੂਟ ਹੋਇਆ ਉਦੋਂ ਅਸੀਂ ਸਾਰਾ ਕੰਮ ਦੇਖਿਆ ਦਿਖਾਇਆ, ਜੋ ਵੀ ਕੰਮਕਾਰ ਸੀਗਾ ਤਾਂ ਸਾਰਾ ਮੇਰੇ ਜ਼ਿੰਮੇ ਸੀਗਾ। ਉਹਦੇ ਬਦਲੇ ਸਿਰਫ ਉਹਨੇ ਮੈਨੂੰ ਕੋਈ ਚੰਦ ਵੀਡੀਓ ਸੀ ਮੇਰੇ ਜਾਂ ਦੇ ਕੋਲੇ, ਤੇ ਉਹ ਹੈ ਨਹੀਂ ਉਹ ਦੇਣੀਆਂ ਸੀਗੀਆਂ ਤੇ ਉਹ ਬੰਦੇ ਨੇ ਹਜੇ ਤੇ ਮੈਨੂੰ ਦਿੱਤੀਆਂ ਨਹੀਂ। ਮੈਂ ਲੋ ਜੀ ਸਮੀ ਸਾਹਿਬ ਇਹ ਹੁਣ ਉਹਨੇ ਫੋਨ ਨਹੀਂ ਚੱਕਿਆ। ਫੋਨ ਚੱਕ ਲੂਗਾ। ਲੋ ਜੀ ਸਮੀ ਸਾਹਿਬ ਆਸਮਾਨ ਦਾ ਸੁਣਿਆ ਵਾ ਤੇ ਤੁਸੀਂ ਵਲੌਗ ਵੇਖਿਆ ਤੇ ਤਾਂ ਵੀ ਜੇ ਬਾਕੀ ਵੀਰ ਭਰਾ ਵੇਖਣ ਦੇ ਆ ਦੇਖੇ ਨਾ ਦੇਖੇ, ਜਿਹੜੀ ਆਪਣੀ ਆਰਮੀ ਆ ਨਾ ਹਾਂ ਇਹ ਜਾ ਕੇ ਉਹਨੂੰ ਕਮੈਂਟ ਇਹਨੇ ਪਾ ਦੇਣਾ ਵੀ ਬੰਦਾ ਮਜਬੂਰ ਹੋ ਜਾਵੇ। ਓਹ ਡਨ ਹੋ ਗਿਆ। ਹਾਂ ਉਸਮਾਨ ਭਾਈ ਨੂੰ ਇਹ ਤਸਵੀਰਾਂ ਵਿੱਚ ਵੀਡੀਓ WhatsApp ਕਰਨੀਆਂ। ਡਨ ਹੋ ਗਿਆ। ਚਲਾ ਚੱਲੀ ਆਪਾਂ ਘੋੜੀ ਆ ਉਹ ਹੋ ਗਈ ਆਪਣੀ। ਲੋ ਜੀ ਮਾਸ਼ਾਅੱਲਾ ਸਾਡੇ ਡੇਰੇ ਦੀ ਰੌਣਕ। ਖੜੋ ਜਾ ਕਿਧਰੋਂ ਆਇਆ ਤੂੰ? ਐਡਾ ਉੱਤੋਂ ਦੀ ਮੋੜਿਆ। ਖੈਰ ਸੀ ਸਕੂਟਰ ਯਾਰ ਜੱਟ ਦੀ ਘੋੜੀ ਆਵੇ ਤੇ ਫਕੀਰ ਸਾਈਡ ਤੇ ਨਾ ਹੋਵੇ। ਉਹ ਨਾ ਯਾਰ ਤੂੰ ਭਰਾ। ਇਹ ਸਾਡੇ ਡੇਰੇ ਦੀ ਸਭ ਤੋਂ ਵੱਡੀ ਫਿਲਮ ਆ ਹਾਂ ਤੇ ਸਭ ਤੋਂ ਵੱਡਾ ਇਹ ਉਹ ਸ਼ੈਤਾਨ ਆਦਮੀ ਆ। ਇਹ ਵੱਡਾ ਕਰੈਕਟਰ ਆ ਡੇਰੇ ਦਾ। ਖੜੋ ਜਾ ਬੰਦ ਕਰ ਲੈ ਕਿਹੜਾ ਪੈਟਰੋਲ ਪੰਪ 'ਚ ਸਾਪਣਾ। ਯਾਰ ਮੈਂ ਪੀਰਾਂ ਦੇ ਆ ਜਾਣਾ ਖਤਮ ਆ ਤੇ ਮੈਂ ਜਾਣਾ। ਕਿਹੜਾ ਪੀਰਾਂ ਦੇ ਖਤਮ ਆ। ਮੈਂ ਬਹੁਤ ਅਫਤਾਰ ਸੀ ਨਹੀਂ ਇਫਤਾਰੀ ਕਰਨੀ। ਲੈ ਜਾਓ ਅਸੀਂ ਘਰੇ ਕਰਨੀ। ਠੀਕ ਹੈ। ਹਾਂ ਹੁਣ ਕਿਹੜੇ ਪੀਰਾਂ ਤੇ ਜਾਣਾ? ਮੈਂ ਸਹੁਰਿਆਂ ਦੇ। ਸੋਰੇ ਹਾਂ ਉਹਨਾਂ ਦੇ ਖਤਮ ਆ। ਅੱਛਾ ਮੱਥਾ ਟੇਕ ਆਇਆ ਅਗਲੀ ਹਜੇ ਦੇਖ ਕੇ ਆਇਆ। ਅੱਛਾ ਪੀਰਾਂ ਤੋਂ ਆਇਆ ਤੂੰ ਹੈ ਹਾਂ। ਭਰਜਾਈ ਛੱਡਿਆ ਆ? ਨਹੀਂ ਯਾਰ। ਯਾਰ ਹਲੇ ਛੱਡ ਕੇ ਆਇਆ। ਹੁਣ ਉਹਨਾਂ ਦੀ ਭਰਜਾਈ ਜਾ ਕੇ ਕਿਤੇ ਜਾਣਗੇ ਮਾੜਾ ਅਸੀਂ ਇਕੱਲੇ ਜਾਵਾਂਗੇ ਬਾਈ। ਹੈ ਤੇ ਆ ਐਵੇਂ ਦੀ ਗੱਲ ਨਹੀਂ ਹੈਗੀ। ਤੇ ਐਵੇਂ ਇਹ ਜੀ ਸਾਡਾ ਭਰਾ ਵਾ ਕਰਮਦੀਨ ਕਰਮੀ ਉਰਫ ਕਰਮੀ। ਅਗਲਾ ਨਾਂ ਨੀ ਦੱਸਣਾ ਸੀ ਜਿਹੜਾ ਨਹੀਂ ਰਾਣਾ ਨੂੰ ਕਹਿੰਦਾ ਉਦਾਂ। ਨਹੀਂ ਕਹਿੰਦੇ ਇਹਨੂੰ। ਹਾਂ ਇਹਨੇ ਕੋ ਹੋਰ ਨਾ ਕਹਿੰਦੇ ਆ। ਬੜਾ ਪੁਰਾਣਾ ਸਕੂਲ ਲੈਵਲ ਦਾ ਨਾਂ ਇਹਦਾ ਮੈਨੂੰ ਯਾਦ ਅੱਛਾ ਮੈਂ ਤੁਹਾਨੂੰ ਦੱਸਦਾ ਹੋਰ ਚੀਜ਼। ਇਸ ਬੰਦੇ ਨੂੰ ਜਦੋਂ ਰਾਣਾ ਕਹਿੰਦੇ ਨਾ ਸਮਾਨਿਆ ਇਹ ਗੁੱਸਾ ਕਰ ਇਹ ਜਾਂਦਾ ਗੁੱਸਾ ਕਰ ਜਾਂਦਾ। ਬਾਈ ਅਸੀਂ ਆਏ ਫਕੀਰ ਆ। ਤੇ ਫਿਰ ਕੀ ਆ ਫਕੀਰਾਂ ਤੇ ਪਰ ਰਾਣਾ ਤਾਂ ਅਸੀਂ ਇਹ ਨਾ ਕਹਿੰਦੇ ਆ। ਰਾਣੇ ਬਣ ਗਏ ਤੇ ਇਹ ਕਹਿੰਦੇ ਸੀ ਫਕੀਰ ਹੁੰਦੇ ਆ। ਮੰਗਾਂ ਨਹੀਂ ਗਾਉਂ ਭਲਾ ਮੰਗਣ ਵਾਲੀ ਇਹਨਾਂ ਦੀ ਗੱਲ ਹੈ ਨਹੀਂ ਕਿ ਯਕੀਨ ਇਹ ਰਾਣੇ ਆ 5 ਵਰਲੇ ਥਾਂ ਕੋਈ ਵੇਚਦੇ ਤੇ ਲੈਣ ਨੂੰ ਤਿਆਰ ਖੜੇ ਹੁੰਦੇ ਇਹ। ਮਾਸ਼ਾਅੱਲਾ ਰੱਬ ਨੇ ਦਿੱਤਾ ਭਾਈ ਕਿਉਂ ਵੀ। ਲੈ ਜਾ ਇਹਨੂੰ ਮੇਰਾ ਭਰਾ ਲੇਕਿਨ ਫਿਰ ਵੀ ਆਪਣੇ ਹੈ ਹਾਂ ਘਰ ਲੈ ਆ। ਫਿਰ ਵੀ ਆਪਣੀ ਵਿਰਾਸਤ ਨਹੀਂ ਡਰਦੀ ਨਹੀਂ ਹੈਗੀ ਮੋਟਰਸਾਈਕਲ ਤੋਂ। ਇਸ ਚੀਜ਼ ਤੋਂ ਹਟਾ ਰਹੇ ਹਾਂ ਅਸੀਂ। ਹਾਂ ਭਾਈ ਕੀ ਹਾਲ ਈ? ਕੀ ਨਾਂ ਹੈ? ਹੈ ਤੈਯਬ ਤੇ ਕਿਤੇ ਵਦਾ ਹੈ? ਨਹੀਂ ਮੰਗਦਾ ਡਾਂਗ ਚੱਕੀ ਬਦਲ। ਸਾਡੇ ਵੇਲੀ ਦੀ ਕੁੜੀ ਆਈ ਆ ਭਤੀਜੀ ਆਈ ਸਾਡੀ। ਉਰਿਆ ਭੱਜ ਕੇ ਆਈ ਜਿਹੜੇ ਹੋਰ ਕੈਰੈਕਟਰ ਆਏ। ਆ ਮੇਰਾ ਪੁੱਤਾ ਕਿੱਦਾਂ ਠੀਕ ਆ? ਆਪਣਾ ਫਾਨੀ ਆ ਜੀ ਇਹ ਉਹਦੀ ਬੇਟੀ ਆ। ਕਿੱਦਾਂ ਠੀਕ ਆ? ਸੁਣਾਓ ਉਸਤਾਦ ਜੀ ਕੀ ਹਾਲ ਆ? ਅਲਹਮਦੁਲਿਲਾ। ਹੈ ਇੱਕਦਮ ਵਧੀਆ।
ਪਰੇ ਹੋ ਜਾ, ਰੁਕ ਜਾ ਬਈ, ਮੈਨੂੰ ਲੱਗਦਾ ਨਹੀਂ ਰੁਕ ਜਾ। ਸਕੂਟਰ ਚੈੱਕ ਕਰੋ, ਇਹ ਮੌਤ ਦੇ ਖੂਹ ਚਲਾਉਂਦਾ। ਇਹ ਬੁਲਟ ਆ ਜੀ ਹੈਂ? ਆਈਟਾ ਸਾਰ ਬੜੀ ਐਨਕ ਲਾਈ ਆ ਯਾਰ ਚਾਚਾ, ਕੀ ਪਿਕਰੀ ਜਾਂਦੇ ਆਪਾਂ ਨੂੰ ਜੀ ਯਾਰ। ਸਾਰੇ ਹੀ। ਹਾਂ ਖੈਰ ਆ ਤੁਹਾਨੂੰ ਕਿੱਧਰ ਨੂੰ ਆਏ ਤੁਸੀਂ ਸਾਰੇ ਮੈਨੂੰ ਲੱਗਦਾ ਇੱਕ ਵਾਰੀ ਖਤਮ ਤਾਂ ਨਹੀਂ ਆਏ ਅੱਜ, ਸੀਗੇ ਸਿਰਫ ਨਹਾਉਣ ਧੋਣ ਵਾਸਤੇ ਘਰ ਆਏ ਆ ਹੁਣ ਫੇਰ ਖਤਮ ਤੇ। ਉਸ ਤੋਂ ਬਾਅਦ ਹੁਣ ਚੱਲੇ ਆ ਫਿਰ ਕੰਮ ਤੇ ਅੱਛਾ ਕੰਮ ਦੀ ਤੁਰਿਆ ਰਹਿਣਾ। ਕੰਮ ਤੇ ਵਾਹ। ਯਾਰ ਕੰਮ ਹੀ ਸਾਡਾ ਤੁਹਾਡਾ ਰੇੜੇ ਵਾਲਾ ਤੇ ਦੂਰ ਆ ਹਾਂ ਹੈ, ਜਿੱਥੇ ਪਹੁੰਚ ਜਾਂਦੇ ਜਿੱਥੇ ਕਮੀ ਹੋਵੇ ਤਾਂ ਸਕੂਟਰ ਮਗਰ ਦੂਰ ਪਾਉਣਿਆ ਤੇ ਚੱਲ ਬਈ। ਬਿਲਕੁਲ ਜੀ ਵਾਹ ਨਹੀਂ ਜੀ ਆਪਣਾ 7 ਵੀ ਹੈਗਾ ਨਾ ਹੋਟਲ, ਹੁਣ ਅਫਤਾਰੀ ਦਾ ਟਾਈਮ ਹੁਣ ਜਾ ਕੇ ਲਾਵਾਂਗੇ, ਗਾਹਕ ਆਏ ਹੋਣਗੇ, ਅੱਛਾ ਰੋਟੀ ਲਾਵਾਂਗੇ, ਉਹਨਾਂ ਨੂੰ ਦਿਆਂਗੇ, ਅਫਤਾਰੀ ਕਰਨਗੇ ਠੀਕ ਆ। ਤੇ ਅਸੀਂ ਫਿਰ ਫਾਰਗ ਹੋ ਕੇ ਘਰ ਨੂੰ ਆ ਜਾਾਂਗੇ। ਬਾਲ ਬੱਚੇ ਨੂੰ ਰੋਜ਼ ਕਮਾਉਣੇ ਫਿਰਦੇ ਆ। ਬਿਲਕੁਲ ਜੀ ਬਾਲ ਬੱਚਿਆਂ ਦਾ ਬਹਾਨਾ ਆ, ਬਾਲ ਬੱਚੇ ਦੀ ਅੰਮੀ ਦੀ ਰੋਜੀ ਕਮਾਉਂਦੇ ਆ। ਜੋ ਵੀ ਆ ਠੀਕ ਆ। ਲੋ ਯਾਰ ਨਿਆਣੇ ਇਕੱਠੇ ਹੋਏ ਆ। ਓਏ ਹੈ ਤੇਰੀ ਸਮੈਲ ਤੇਰੀ। ਇਹਨੂੰ ਸੁਣਦਾ ਨਹੀਂਗਾ। ਅੱਛਾ ਮੈਨੂੰ ਨਹੀਂ ਪਤਾ ਸੀ। ਬੋਲਦਾ ਨਾ ਸੁਣਦਾ। ਅੱਛਾ ਆਪਾਂ ਯਾਰ ਇੱਕ ਨਾਗ ਲੈਣਾ, ਮੈਨੂੰ ਯਾਦ ਆ ਗਿਆ, ਮੇਰੇ ਕੋਲ ਇੱਕ ਨਾਗ ਸੀਗਾ ਉਧਰੋਂ ਆ ਕੈਮਰਾ ਬੰਦ ਕਰਦੇ ਜੀ, ਬਾਏ ਬਾਏ। ਦਾ ਲੋ ਜੀ ਮਾਸ਼ਾਅੱਲਾ ਲਿਆ ਕੇ ਛੱਡਤੀ, ਐਂਬਰ ਖੋਲੀ, ਸਕੂਨ ਨਾਲ ਹੁਣ ਫਿਰਦੀ ਪਈ ਆ ਮਾਸ਼ਾਅੱਲਾ। ਤੇ ਧਾਰਾਂ ਧੁਰਾਂ ਕੱਢੀ ਜਾਂਦੇ ਆ ਚਾਚੂ, ਬਾਕੀ ਕੱਢ ਲਈਆਂ ਸੀ ਇੱਥੇ ਜਿਹੜੀਆਂ ਖੜੀਆਂ ਹੁੰਦੀਆਂ ਉਹਨਾਂ ਦੀਆਂ ਕੱਢਣ ਦੇ ਆ। ਤੇ ਚਿਸ਼ਤੀ ਲੱਗਾ ਆ ਪੱਠੇ ਵੱਢਣ, ਚਿਸ਼ਤੀ ਠੀਕ ਏ ਓਕੇ ਫਿਰ ਵੱਢ ਲਾ। ਤੇ ਸ਼ਾਮ ਦਾ ਹੋ ਗਿਆ ਜੀ ਟਾਈਮ, ਤੇ ਹੁਣ ਆਪਾਂ ਵਲੌਗ ਦਾ ਕਰਦੇ ਆ ਆਪਣੇ ਦਾ ਐਂਡ, ਇਖਤਤਾਮ ਕਰਦੇ ਆ, ਹਨੇਰਾ ਹੋ ਗਿਆ। ਸੋ ਬਾਕੀ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ। ਤੇ ਹੁਣ ਦਿਓ ਇਜਾਜ਼ਤ, ਸੁਬਾਹ ਮਿਲਦੇ ਆ ਆਪਾਂ ਨਵੇਂ ਵਲੌਗ ਦੇ ਵਿੱਚ। ਤੇ ਬਾਕੀ ਕਮੈਂਟ ਆਪਦੇ ਲਾਜ਼ਮੀ ਕਰਿਓ, ਤਾਂ ਕਿ ਜਿੱਦਾਂ ਭਾਜੀ ਨੇ ਕੁਝ ਇੰਪੋਰਟੈਂਟ ਕੁਐਸਚਨ ਜਦੋਂ ਜਿਹੜੇ ਤੁਸੀਂ ਪੁੱਛਣ ਹੁੰਦੇ ਲਾਜ਼ਮੀ ਪੁੱਛਿਆ ਕਰੋ, ਤਾਂ ਕਿ ਮੈਂ ਤੁਹਾਨੂੰ ਰਿਪਲਾਈ ਕਰ ਸਕਾਂ। ਸੋ ਮਿਲਦੇ ਆ ਸੁਬਾਹ ਨਵੇਂ ਵਲੌਗ 'ਚ, ਤੇ ਦਿਓ ਇਜਾਜ਼ਤ, ਰੱਬ ਰੱਖਾ ਜੀ।